ਕਿ ਜਿੰਨੀ ਪੰਜਾਬ ਪੁਲਿਸ ਸਰਪਲਸ ਆ ਉਨੇ ਹੀ ਇੱਥੇ ਜਿਹੜੇ ਆ ਗੁਜਰਾਤ ਦੀ ਪੁਲਿਸ ਲਾਈ ਗਈ ਆ। ਕਿਸੇ ਤਰੀਕੇ ਦਾ ਡਰ ਹੋ ਸਕਦਾ ਪੰਜਾਬ ਦੀ ਪੁਲਿਸ ਤੋਂ ਮੋਦੀ ਨੂੰ? ਉਹ ਕਿਤੇ ਸੁੱਖਾ ਤੇ ਜਿੰਦਾ ਨਾ ਇਹਨਾਂ ਦੇ ਵਿੱਚੋਂ ਨਿਕਲ ਆਵੇ। ਸਤਵੰਤ ਪਤਵੰਤ ਸਾਡੇ ਭਰਾ ਸੀਗੇ, ਕਿਤੇ ਉਹੀ ਨਾ ਇਹਨਾਂ ਦੇ ਵਿੱਚੋਂ ਨਿਕਲ ਆਉਣ, ਇਹੀ ਡਰ ਹੋਣਾ, ਹੋਰ ਕਿਹੜਾ ਡਰ ਹੋਣਾ। ਪ੍ਰਵਾਸੀਆਂ ਨੂੰ ਦੇਖਿਆ ਕਿ ਤੁਸੀਂ ਮਤਲਬ ਕਿੱਦਾਂ ਇੱਥੇ ਆਏ ਹੋਏ ਆ, ਤੇ ਉਹਨਾਂ ਨੇ ਇਹ ਕਹਿਤਾ ਕਿ ਜੀ ਸਾਨੂੰ ਮਤਲਬ ਕਿ ਦਿਹਾੜੀ ਤੇ ਲਿਆਂਦਾ ਗਿਆ ਕਿ ਸਾਨੂੰ ਜਿਹੜੇ ਆ ਇੱਥੇ ਆਉਣ ਦੇ ਪੈਸੇ ਮਿਲਣ। ਇੱਥੇ ਜਾਣਕਾਰੀ ਮਿਲੀ ਆ ਕਿ ਅੰਦਰ ਜਿਹੜੀ ਸਿਕਿਉਰਿਟੀ ਲੱਗੀ ਹੋਈ ਆ ਉਹ ਗੁਜਰਾਤ ਪੁਲਿਸ ਦੇ ਅਧੀਨ ਆ, ਔਰ ਜਿਹੜੀ ਸਾਡੀ ਪੰਜਾਬ ਪੁਲਿਸ ਆ ਇੱਥੇ ਸੜਕਾਂ ਤੇ ਰੋਲਣੇ ਨੂੰ ਧੁੱਪੇ ਬੁਰਾ ਹਾਲ, ਔਰ ਕਈ ਵਿਚਾਰੇ ਭਰਾ ਇੱਥੇ ਪਾਣੀ ਤੋਂ ਪਿਆਸੇ ਪਾਣੀ ਪਿਲਾ ਕੇ ਹਟੇ ਸੀ ਕਈਆਂ ਨੂੰ। ਕਰਕੇ ਪੰਜਾਬ ਆ ਭਾਰਤ ਨੂੰ ਜਿਹੜਾ ਉਹਦੀ ਰਾਖੀ ਕਰਨ ਵਾਲਾ ਪੰਜਾਬੀ ਆ, ਜਿਹੜਾ ਭਾਰਤ ਦੀ ਰਾਖੀ ਕਰਨ ਵਾਲਾ ਦਰਰਾ ਖੈਬਰ ਦੇ ਵਿੱਚ ਛਾਤੀ ਡਾਉਣ ਵਾਲਾ ਪੰਜਾਬ ਔਰ ਪੰਜਾਬੀ ਆ। ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਵੀ ਚਲੋ ਭਾਰਤ ਵਾਸੀ ਨੇ, ਲੇਕਿਨ ਮਾਫ ਕਰਨਾ ਉਹਨਾਂ ਨੂੰ ਪੰਜਾਬੀ ਦਾ ਤਾਂ ਊੜਾ ਵੀ ਨਹੀਂ ਪਤਾ। ਪੰਜਾਬ ਦੇ ਕੀ ਮੁੱਦੇ ਆ, ਪੰਜਾਬ ਦੀਆਂ ਕੀ ਜ਼ਰੂਰਤਾਂ ਆ, ਪੰਜਾਬ ਦੇ ਲੋਕਾਂ ਦੀ ਕੀ ਤਕਲੀਫ ਆ। ਜੇ ਲੋਕ ਸਭਾ ਜਲੰਧਰ ਦੇ ਵਿੱਚ ਆਪਾਂ ਖੜੇ ਆ, ਇੱਥੇ 9 ਵਿਧਾਨ ਸਭਾ ਹਲਕੇ ਆ, 9 ਵਿਧਾਨ ਸਭਾ ਹਲਕਿਆਂ ਦੇ ਨਾਂ ਨਹੀਂ ਇਹਨਾਂ ਨੂੰ ਪਤਾ ਹੋਣੇ ਪ੍ਰਵਾਸੀਆਂ ਨੂੰ, ਤੇ ਮੁੱਦਿਆਂ ਦੀ ਤਾਂ ਗੱਲ ਬਹੁਤ ਦੂਰ ਆ। ਜੇ ਕੋਈ ਪ੍ਰਵਾਸੀ ਇੱਥੇ ਹੈ ਤਾਂ ਮੈਨੂੰ ਦੱਸੇ ਹੁਣੇ, ਮੈਂ ਇੱਥੇ ਹੁਣੇ ਇਸ ਹਲਕਿਆਂ ਦੇ ਨਾਮ ਗਣਾਉਣਾ ਜਲੰਧਰ ਦੇ ਜਿਹੜੇ 9 ਆ, ਤਾਂ ਮੈਨੂੰ ਕੋਈ ਪ੍ਰਵਾਸੀ ਇੱਥੇ ਜਿਹੜਾ ਭਰਾ ਸਾਡਾ ਖੜਾ ਆ ਭਾਰਤ ਵਾਸੀ ਆ। ਕਿਹੜੇ ਕੰਮ ਮੋਦੀ ਦੇ ਪਸੰਦ? सभी काम पसंद है। सभी किमें ਉਹ 'ਚ ਕੋਈ ਕੰਮ ਹੁੰਦਾ सभी तो इंदिरा आवास मिला आपको जिसकी आप बात कर रहे हैं? प्रधानमंत्री आवास योजना मिला मिला है। ਉਹਦਾ ਆਈਡੀ ਪੁੱਛੋ ਤਾਂ ਕਿੰਨਾ ਨੰਬਰ ਉਹਦੀ ਆਈਡੀ ਹੁੰਦੀ ਹੈ, ਪੁੱਛੋ ਤਾਂ ਕਿੰਨੀ नहीं मेरे को नहीं मिला है, लेकिन मोहल्ले में मिला है सभी को। मोहल्ले ਸਿਲੰਡਰ ਪ੍ਰਭਾਵ ਪਾ ਰਿਹਾ, ਉਹਦੀ ਸਬਸਿਡੀ ਕਿੰਨੀ ਆਉਂਦੀ ਆ ਪੁੱਛਿਓ ਤਾਂ ਕਿੰਨੇ ਦਾ? सब्सिडी आती है उसकी? आती है कितनी होगी? कितनी आती है? 24 रुपया का 80 बस है। 24 रुपया इकट्ठे ही 24 रुपए पाते। तुम्हारा पंजाब में वेलकम है, लेकिन नरेंद्र दामोदर दास मोदी का कोई पंजाब में वेलकम नहीं है। देखो ਇਹੋ ਜਿਹੇ ਲੋਕ ਵਿਚਾਰੇ, ਇਹਨਾਂ ਦਾ ਇਹ ਵੀ ਤਾਂ ਸ਼ੋਸ਼ਣ ਹੀ ਹੋ ਰਿਹਾ ਨਾ। ਉਹਨੂੰ ਕੋਈ ਉਜਲਾ ਕਨੈਕਸ਼ਨ ਮਿਲਿਆ ਨਾ, ਉਹਨੂੰ ਕੋਈ ਮਕਾਨ ਮਿਲਿਆ, ਕੀ ਉਹਨੂੰ ਬਿਪਤਾ ਪਈ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਤੇ ਅੱਜ ਪੰਜਾਬ ਦੇ ਜਲੰਧਰ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਇਆ ਹੋਇਆ ਹੈ। ਇਸ ਦੇ ਬਾਬਤ ਤਿਆਰੀਆਂ ਕਈ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸੀ। ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਗਈ ਹੈ। ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਪੁਲਿਸ ਦੀ ਨਫਰੀ ਪ੍ਰਤੀ 1000 ਵਿਅਕਤੀਆਂ ਦੇ ਜੇ ਨਜ਼ਰੀਏ ਨਾਲ ਦੇਖਣੀ ਹੋਵੇ ਤਾਂ ਪੂਰੇ ਭਾਰਤ ਦੇ ਬਾਕੀ ਸਟੇਟਾਂ ਦੇ ਨਾਲੋਂ ਸਭ ਤੋਂ ਵੱਧ ਹੈ। ਫਿਰ ਵੀ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਗੁਜਰਾਤ ਤੋਂ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ। ਇਸ ਦੇ ਪਿੱਛੇ ਕੀ ਕਾਰਨ ਰਹੇ ਹੋਣਗੇ ਉਸ ਦਾ ਤਾਂ ਹਵਾਲਾ ਜਾਂ ਉਸ ਦੀ ਜਾਣਕਾਰੀ ਸਾਡੇ ਤੱਕ ਨਹੀਂ ਹੈ, ਪਰ ਦੇਖ ਸਕਦੇ ਹੋ ਇੱਥੇ ਗੁਜਰਾਤ ਪੁਲਿਸ ਵੀ ਤਾਇਨਾਤ ਹੈ, ਪੰਜਾਬ ਦੀ ਪੁਲਿਸ ਵੀ ਤਾਇਨਾਤ ਹੈ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਪੰਜਾਬ ਹਮੇਸ਼ਾ ਹੀ ਉਹ ਸਟੇਟ ਰਿਹਾ ਜਿਹੜਾ ਬਾਗੀ ਸੁਰ ਇਖਤਿਆਰ ਕਰਦਾ ਹੈ। ਸੈਂਟਰ ਦੇ ਵਿੱਚ ਕੋਈ ਹੋਰ ਸਰਕਾਰ ਹੁੰਦੀ ਹੈ, ਪਰ ਹਮੇਸ਼ਾ ਉਸ ਸਮੇਂ ਪੰਜਾਬ ਦੇ ਵਿੱਚ ਕੋਈ ਸਰਕਾਰ ਹੋਰ ਹੁੰਦੀ ਹੈ। ਇਸ ਨਜ਼ਰੀਏ ਨਾਲ ਜੇਕਰ ਦੇਖੀਏ ਤਾਂ ਪੰਜਾਬ ਨੂੰ ਹਮੇਸ਼ਾ ਕੋਈ ਵੀ ਸੈਂਟਰ 'ਚ ਸਰਕਾਰ ਆਵੇ ਵੱਖਰੀ ਅੱਖ ਨਾਲ ਦੇਖਦੀ ਹੈ। ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਗੱਲਬਾਤ ਇਹਨਾਂ ਨਾਲ ਕਰਦੇ ਹਾਂ। ਇਹਨਾਂ ਤੋਂ ਪੁੱਛਦੇ ਹਾਂ ਕਿ ਮਨ 'ਚ ਵਿਚਾਰ ਕੀ ਆਉਂਦਾ ਜਦੋਂ ਦੇਖਦੇ ਹਾਂ ਕਿ ਪੰਜਾਬ ਪੁਲਿਸ ਦੇ ਨਾਲ ਗੁਜਰਾਤ ਦੀ ਪੁਲਿਸ ਵੀ ਇੱਥੇ ਲਾਈ ਹੋਈ ਹੈ। ਕੋਈ ਇਸ ਦਾ ਸਪੈਸੀਫਿਕ ਕਾਰਨ ਹੈ, ਉਹਨਾਂ ਤੋਂ ਜਾਣਦੇ ਹਾਂ। ਭਾਈ ਸਾਹਿਬ, ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਇੱਥੇ ਆਇਆ ਹੋਇਆ ਹੈ, ਜਿਹੜੀ ਸਟੇਟ 'ਚ ਆਇਆ ਉੱਥੇ ਦੀ ਪੁਲਿਸ ਦੇ ਨਾਲ ਜਿਸ ਸਟੇਟ ਤੋਂ ਪਹਿਲਾਂ ਬਿਲੋਂਗ ਕਰਦੇ ਸੀ ਉਹ ਵੀ ਪੁਲਿਸ ਨਾਲ ਹੀ ਲਿਆਂਦੀ ਹੋਈ ਹੈ। ਇੱਥੇ ਦੀ ਪੁਲਿਸ 'ਚ ਯਕੀਨ ਨਹੀਂ ਇਹਨਾਂ ਨੂੰ ਲੱਗਦਾ? ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਨੂੰ ਦੇਖ ਰਹੇ ਸਾਰੇ ਸਾਥੀਆਂ ਨੂੰ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਮੈਂ ਲਲਿਤ ਅੰਬੇਡਕਰੀ, ਆਮ ਨਾਗਰਿਕ, ਜ਼ਿਲ੍ਹਾ ਜਲੰਧਰ ਤੋਂ, ਲੋਕ ਸਭਾ ਜਲੰਧਰ ਔਰ ਵਿਧਾਨ ਸਭਾ ਹਲਕਾ ਆਦਮਪੁਰ। ਤੇ ਅਸੀਂ ਸਾਡਾ ਇੱਥੇ ਦਫ਼ਤਰ ਆ, ਅਸੀਂ ਆਪਣੇ ਕੰਮਕਾਰ 'ਚ ਸੀਗੇ ਤਾਂ ਮੈਂ ਦੇਖਿਆ ਕਿ ਇੱਥੇ ਕੁਝ ਬੀਬੀਆਂ ਲੰਘੀਆਂ। ਮੈਂ ਬੀਬੀਆਂ ਨੂੰ ਪੁੱਛਿਆ ਕਿ ਤੁਸੀਂ ਜਿਹੜੀ ਇਹ ਭਾਜਪਾ ਦੀ ਰੈਲੀ ਦੇ ਵਿੱਚ ਆਏ ਆ, ਤੇ ਤੁਹਾਨੂੰ ਪਤਾ ਮਣੀਪੁਰ ਦੇ ਵਿੱਚ ਜਿਹੜਾ ਐਡਾ ਹਾਦਸਾ ਜਿਹੜਾ ਵਾਪਰਿਆ ਆ, ਉੱਥੇ ਇੰਨੇ ਜਿਹੜੇ ਦੰਗੇ ਹੋਏ ਆ, ਉਹਦੇ ਵਿੱਚ ਮਹਿਲਾਵਾਂ ਦੇ ਨਾਲ ਕੀ ਸਲੂਕ ਹੋਇਆ, ਕਿ ਤੁਹਾਨੂੰ ਇਹਦੇ ਬਾਰੇ ਕੁਝ ਜਾਣਕਾਰੀ ਵੀ ਹੈ? ਤਾਂ ਬੀਬੀਆਂ ਪਾਸਾ ਵੱਟ ਕੇ ਲੰਘ ਗਈਆਂ। ਫਿਰ ਕੁਝ ਬਹੁਤ ਸਾਰੇ ਜਿਹੜੇ ਲੋਕ ਆ ਪ੍ਰਵਾਸੀ ਲੋਕ ਨਜ਼ਰ ਆਏ ਤਾਂ ਪ੍ਰਵਾਸੀਆਂ ਨੂੰ ਦੇਖਿਆ ਕਿ ਤੁਸੀਂ ਮਤਲਬ ਕਿੱਦਾਂ ਇੱਥੇ ਆਏ ਹੋਏ ਆ, ਤੇ ਉਹਨਾਂ ਨੇ ਇਹ ਕਹਿਤਾ ਕਿ ਜੀ ਸਾਨੂੰ ਮਤਲਬ ਕਿ ਦਿਹਾੜੀ ਤੇ ਲਿਆਂਦਾ ਗਿਆ ਕਿ ਸਾਨੂੰ ਜਿਹੜੇ ਆ ਇੱਥੇ ਆਉਣ ਦੇ ਪੈਸੇ ਮਿਲਣੇ ਆ। ਕੁਝ ਜਿਹੜੇ ਆ ਕੁਝ ਮਜ਼੍ਹਬੀ ਭਰਾ, ਕੁਝ ਜਿਹੜੇ ਆ ਨਿਹੰਗ ਭਚੰਗੀ, ਉਹ ਵੀ ਨਜ਼ਰ ਆਏ। ਉਹਨਾਂ ਨੂੰ ਵੀ ਪੁੱਛਿਆ ਕਿ ਵੀਰੋ ਤੁਹਾਡਾ ਇੱਥੇ ਕੀ ਕੰਮ ਆ? ਜੇਕਰ ਤੁਸੀਂ ਪੰਜਾਬੀਅਤ, ਗੁਰੂ ਦੇ ਸਿੱਖ ਆ, ਤੇ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਤਸ਼ੱਦਦ ਹੋਇਆ, 700 ਤੋਂ ਵੱਧ ਸਾਡਾ ਵੀਰ ਭਰਾ ਉੱਥੇ ਜਿਹੜਾ ਆ ਉਹ ਮਰ ਗਿਆ, ਸਾਡਾ ਮਜ਼ਦੂਰ ਭਰਾ ਉੱਥੇ ਮਰ ਗਿਆ, ਤੁਹਾਨੂੰ ਉਹਦਾ ਕੋਈ ਖੇਦ ਨਹੀਂ ਹੈਗਾ, ਤਾਂ ਉਹ ਵੀ ਕੰਨੀ ਕਤਰਾ ਕੇ ਪਾਸਾ ਵੱਟ ਕੇ ਲੰਘ ਗਏ। ਇੱਧਰ ਇਹ BSF ਚੌਂਕ ਆਪਾਂ ਖੜੇ ਆ। BSF ਚੌਂਕ ਦੇ ਵਿੱਚ ਬਿਲਕੁਲ ਹੀ ਜਿਹੜਾ ਆ ਉਹ ਚੌਂਕ ਦੇ ਵਿੱਚ ਇੱਕ ਪਾਸੇ ਜਿਹੜਾ ਆ ਉਹ ਕਿਸਾਨ ਮੋਰਚੇ ਵੱਲੋਂ ਜਿਹੜਾ ਆ ਉਹ ਰੋਸ ਪ੍ਰਦਰਸ਼ਨ ਜਿਹੜਾ ਸੰਕੇਤਮਕ ਉਹ ਕਰ ਦਿੱਤਾ ਗਿਆ ਸੀਗਾ। ਤਾਂ ਕਿਸਾਨ ਆਗੂਆਂ ਨੇ ਜਿਹੜਾ ਆ ਇਸ ਸਰਕਾਰ ਦਾ ਜਿਹੜਾ ਆ ਆਵਾਜ਼ ਬੁਲੰਦ ਕੀਤੀ ਕਿ ਅਸੀਂ ਇਹਨਾਂ ਦੇ ਤੱਕ ਆਪਣੀ ਜਿਹੜੀ ਗੱਲ ਰੱਖਣੀ ਚਾਹੁੰਦੇ ਆ ਕਿ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ ਆ, ਤਾਂ ਉਹਦੇ ਤੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਡਿਟੇਨ ਕਰ ਲਿਆ ਗਿਆ।
ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਉੱਥੇ ਇਹਦਾ ਡਿਪਿਊਟ ਕਰ ਦਿੱਤੀ ਗਈ ਜਿੱਦਾਂ ਕਿ ਉੱਥੇ ਕੋਈ ਜਿਹੜਾ ਆ ਫਰੰਟ ਲੱਗਣ ਵਾਲਾ ਹੁੰਦਾ ਆ। ਇੰਨੀ ਜ਼ਿਆਦਾ ਪੰਜਾਬ ਫੋਰਸ ਦੇ ਲਾਤੀ ਗਈ ਤਾਂ ਨਾਲ ਕੁਝ ਜਿਹੜੇ ਆ ਉਹ ਗੁਜਰਾਤੀ ਜਿਹੜੀ ਪੁਲਿਸ ਆ ਉਹ ਵੀ ਲਾਤੀ ਗਈ। ਤੇ ਇੱਥੇ ਦੇਖਣ ਦੇ ਵਿੱਚ ਆਇਆ ਕਿ ਜਿੰਨੀ ਪੰਜਾਬ ਪੁਲਿਸ ਸਰਪਲਸ ਆ ਉਨੇ ਹੀ ਇੱਥੇ ਜਿਹੜੇ ਆ ਗੁਜਰਾਤ ਦੀ ਪੁਲਿਸ ਲਾਈ ਗਈ ਆ। ਭਾਈ ਸਾਹਿਬ ਇੱਕ ਹੋਰ ਚੀਜ਼ ਦੇਖਣ ਨੂੰ ਮਿਲ ਰਹੀ ਹੈ, ਜਿਹੜੀ ਪੰਜਾਬ ਪੁਲਿਸ ਹੈ ਉਹਨੂੰ ਇਸ ਤਰੀਕੇ ਨਾਲ ਸੜਕਾਂ ਤੇ ਲਾਇਆ ਹੋਇਆ, ਗੁਜਰਾਤ ਫੋਰਸ ਜਿਹੜੀ ਗੁਜਰਾਤ ਤੋਂ ਆਈ ਹੋਈ ਆ ਉਹ ਸਟੇਜ ਦੇ ਆਲੇ ਦੁਆਲੇ ਉਹੀ ਦੇਖ ਰਹੇ ਆ, ਉੱਥੇ ਪੰਜਾਬ ਦੇ ਘੱਟ ਨੇ ਜੀ। ਇੱਥੇ ਜਾਣਕਾਰੀ ਮਿਲੀ ਆ ਕਿ ਅੰਦਰ ਜਿਹੜੀ ਸਿਕਿਉਰਿਟੀ ਲੱਗੀ ਹੋਈ ਆ ਉਹ ਗੁਜਰਾਤ ਪੁਲਿਸ ਦੇ ਅਧੀਨ ਆ ਤੇ ਜਿਹੜਾ ਪੰਜਾਬ ਆਰਮਡ ਪੁਲਿਸ ਦਾ ਪੀਏਪੀ ਕੈਂਪਸ ਆ ਉਹ ਸਾਰੇ ਦੀ ਸਾਰੀ ਜਿਹੜੀ ਉੱਥੇ ਉਹ ਕਵਰ ਕੀਤਾ ਹੋਇਆ, ਉਹਨਾਂ ਨੇ ਕਹਿ ਲਓ ਕਿ ਡਿਪਿਊਟ ਕੀਤੀ ਹੋਈ ਆ ਉੱਥੇ ਗੁਜਰਾਤੀ ਪੁਲਿਸ ਔਰ ਸੀਆਰਪੀ। ਔਰ ਜਿਹੜੀ ਸਾਡੀ ਪੰਜਾਬ ਪੁਲਿਸ ਆ ਇੱਥੇ ਸੜਕਾਂ ਤੇ ਰੋਲਣ ਨੂੰ ਧੁੱਪੇ ਬੁਰਾ ਹਾਲ, ਔਰ ਕਈ ਵਿਚਾਰੇ ਭਰਾ ਇੱਥੇ ਪਾਣੀ ਤੋਂ ਪਿਆਸੇ ਪਾਣੀ ਪਿਲਾ ਕੇ ਹਟੇ ਸੀ, ਕਈਆਂ ਨੂੰ ਵਿਚਾਰੇ ਭੁੱਖੇ ਧਿਆਏ ਇੱਥੇ ਖੜੇ ਆ ਤੇ ਨਾ ਉਹਨਾਂ ਦੇ ਵਾਸਤੇ ਕੋਈ ਇੱਥੇ ਕੋਈ ਛਾਂ ਦੀ ਵਿਵਸਥਾ ਆ ਨਾ ਕਿੱਦਾਂ ਇੱਦਾਂ ਤੰਗ ਹੋਣ ਡਏ ਆ। ਤੇ ਅੰਦਰ ਸਾਰੇ ਦੇ ਸਾਰੇ ਜਿਹੜੀ ਆ ਗੁਜਰਾਤੀ ਪੁਲਿਸ ਪੀਏਪੀ ਜਿਹੜਾ ਕੈਂਪਸ ਉਹਦੇ ਵਿੱਚ ਬਾੜੀ ਹੋਈ। ਕੀ ਮੰਨਦੇ ਹੋ ਇਹਦਾ ਕਿ ਗੁਜਰਾਤੀ ਪੁਲਿਸ ਨੂੰ ਨੇੜੇ ਰੱਖਣਾ, ਜੇ ਤੁਹਾਡੀ ਗੱਲ ਤੇ ਯਕੀਨ ਕਰ ਵੀ ਲਈਏ ਵੀ ਗੁਜਰਾਤੀ ਪੁਲਿਸ ਅੰਦਰ ਤੈਨਾਤ ਹੈ ਜਿੱਥੇ ਉਹਨਾਂ ਨੇ ਭਾਸ਼ਣ ਦੇਣਾ, ਜਿੱਥੇ ਸਾਰਾ ਪ੍ਰਬੰਧ ਕੀਤਾ ਹੋਇਆ ਹੈ, ਪਰ ਇੱਥੇ ਜਿਹੜੇ ਪੰਜਾਬ ਪੁਲਿਸ ਵਾਲੇ ਉਹ ਬਾਹਰ ਰੱਖੇ ਹੋਏ ਨੇ, ਕੀ ਕਾਰਨ ਮੰਨਦੇ ਹੋ? ਦੇਖੋ ਜਦੋਂ 2022 ਦੇ ਵਿੱਚ ਨਾ ਨਰਿੰਦਰ ਦਮੋਦਰ ਦਾਸ ਮੋਦੀ ਇੱਥੇ ਆਇਆ ਸੀ, ਪੰਜਾਬ ਆਇਆ ਸੀ, ਤਾਂ ਇਹਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਹੋ ਕਿ ਮੈਂ ਜਿਹੜਾ ਆ ਜਿੰਦਾ ਲੁੱਟ ਗਿਆ। ਮਤਲਬ ਪੰਜਾਬ ਦੇ ਉੱਤੇ ਤੁਹਮਤ ਲਾਤੀ, ਇਲਜ਼ਾਮ ਲਾਤਾ ਪੰਜਾਬ ਦੇ ਉੱਤੇ। ਸੋ ਜਿਹੜਾ ਪੰਜਾਬ ਦੇ ਵਿੱਚ ਇਲਜ਼ਾਮ ਲਾਇਆ, ਇਹ ਇਲਜ਼ਾਮ ਹੁਣ ਦੂਜੀ ਵਾਰ ਫੇਰ ਲਾਤਾ ਗਿਆ ਕਿ ਕਿਤੇ ਨਾ ਕਿਤੇ ਜਿਹੜਾ ਆ ਪੰਜਾਬੀ ਆ, ਪੰਜਾਬ ਪੁਲਿਸ ਆ, ਪੰਜਾਬੀਅਤ ਉੱਤੇ ਸਵਾਲ ਖੜਾ ਕਰਤਾ ਕਿ ਇਹਨਾਂ ਨੂੰ ਸਾਡੇ ਉੱਤੇ, ਸਾਡੇ ਪੰਜਾਬ ਪੁਲਿਸ ਦੇ ਉੱਤੇ, ਸਾਡੇ ਜੁਝਾਰੂ ਸਾਥੀਆਂ ਦੇ ਉੱਤੇ, ਇਹਨਾਂ ਯੋਧਿਆਂ ਦੇ ਉੱਤੇ ਭਰੋਸਾ ਨਹੀਂ ਹੈਗਾ। ਜਦ ਕਿ ਪੰਜਾਬ ਆ ਭਾਰਤ ਨੂੰ ਜਿਹੜਾ ਉਹਦੀ ਰਾਖੀ ਕਰਨੇ ਵਾਲਾ, ਪੰਜਾਬੀ ਆ ਜਿਹੜਾ ਭਾਰਤ ਦੀ ਰਾਖੀ ਕਰਨੇ ਵਾਲਾ, ਦਰਰਾ ਖੈਬਰ ਦੇ ਵਿੱਚ ਛਾਤੀ ਡਾਉਣ ਵਾਲਾ ਪੰਜਾਬ ਔਰ ਪੰਜਾਬੀ ਆ। ਤੇ ਅੱਜ ਇਹਨਾਂ ਨੂੰ ਖੁੱਡੇ ਲੈਣ ਲਾ ਕੇ, ਇਹਨਾਂ ਨੂੰ ਸੜਕਾਂ ਦੇ ਉੱਤੇ ਇੱਧਰ ਉੱਧਰ ਵਿਖਰਾ ਕੇ ਤਾਂ ਇਹ ਸਵਾਲ ਖੜਾ ਕਰ ਦਿੱਤਾ ਕਿ ਇਹਨਾਂ ਦੇ ਉੱਤੇ ਵੀ ਸ਼ਾਇਦ ਇਹਨਾਂ ਨੂੰ, ਗੁਜਰਾਤ ਵਾਲਿਆਂ ਨੂੰ ਜਾਂ ਨਰਿੰਦਰ ਦਮੋਦਰ ਦਾਸ ਮੋਦੀ ਨੂੰ ਭਰੋਸਾ ਨਹੀਂ ਹੈ। ਇਸ ਕਰਕੇ ਇਹਨਾਂ ਨੂੰ ਪੰਜਾਬ ਨਹੀਂ ਭਰੋਸਾ ਹੋਊਗਾ, ਕੀ ਕਾਰਨ? ਇਹ ਤਾਂ ਹੁਣ ਇਹਨਾਂ ਦੀ ਮਨਸ਼ਾ ਆ, ਕਿਉਂਕਿ ਜਦੋਂ ਦਿੱਲੀ 700 ਬੰਦਾ ਮਰ ਗਿਆ ਸਿੰਘੂ ਬਾਰਡਰ ਦੇ ਉੱਤੇ, ਕਿਸਾਨ ਮੋਰਚਾ ਲੱਗਾ ਰਿਹਾ, ਡਟ ਕੇ ਲੱਗੇ ਰਹੇ ਕਿ ਉਹਨਾਂ ਨੂੰ ਮਰਨਾ ਕਬੂਲ ਕਰ ਲਿਆ, ਲੇਕਿਨ ਮੋਰਚਾ ਛੱਡਣਾ, ਮੈਦਾਨ ਛੱਡਣਾ ਕਬੂਲ ਨਹੀਂ ਕੀਤਾ। ਸੋ ਇਹ ਪੰਜਾਬ ਔਰ ਪੰਜਾਬੀ ਦੀ ਕਵਾਇਦ ਆ, ਕੈਫੀਅਤ ਆ। ਤੋ ਜੇਕਰ ਪੰਜਾਬ ਔਰ ਪੰਜਾਬੀ ਡਟ ਕੇ ਖੜਾ ਆ ਤਾਂ ਫਿਰ ਉਹਦੇ ਉੱਤੇ ਇਦਾਂ ਕਿੰਤੂ ਪਰੰਤੂ ਕਰਨਾ ਬਿਲਕੁਲ ਸ਼ਰਮਸਾਰ ਆ ਔਰ ਬਿਲਕੁਲ ਨਖਿੱਧ ਇਹ ਜਿਹੜਾ ਕੰਮ ਹੋਇਆ, ਨਖਿੱਧ ਇਹ ਰੈਲੀ ਆ, ਇਹਨੂੰ ਨਖਿੱਧੀ ਕਰਦੇ ਆ ਇਸ ਰੈਲੀ ਦੀ। ਇਸ ਨਰਿੰਦਰ ਦਮੋਦਰ ਦਾਸ ਮੋਦੀ ਪੰਜਾਬ ਦੇ ਵਿੱਚ ਉਹਦੀ ਆਮਦ ਹੋਈ ਆ, ਭਾਰਤ ਦੇ ਪ੍ਰਧਾਨ ਮੰਤਰੀ ਦੀ, ਇਹਦੀ ਘੋਰ ਨਿੰਦਾ ਕਰਦੇ ਆ ਕਿ ਇੱਥੋਂ ਹੋਰ ਕਾਲ ਖਲਵਾ ਕੇ ਗਿਆ। ਪਹਿਲਾਂ ਕਾਲ ਖਲਵਾਈ, 750 ਵੀਰ ਭਰਾ ਮਾਰਿਆ ਉੱਥੇ ਕਿਸਾਨ ਮੋਰਚੇ ਦੇ ਵਿੱਚ, ਤੇ ਹੁਣ ਅੱਜ ਸਾਡੇ ਪੰਜਾਬ ਦੀ ਪੁਲਿਸ ਨੂੰ, ਸਾਡੇ ਪੰਜਾਬੀਅਤ ਨੂੰ ਇਹਨੇ ਜਿਹੜਾ ਆ ਉਹ ਧੱਕਾ ਮਾਰਿਆ ਆ, ਤੋਂ ਦਾਗਦਾਰ ਕੀਤਾ ਆ, ਤੋਂ ਇਹ ਕਾਲ ਖਲਵਾ ਕੇ ਗਿਆ ਇੱਥੋਂ ਨਰਿੰਦਰ ਮੋਦੀ। ਤੇ ਇਹਨੂੰ ਕਿਵੇਂ ਵੇਖਦੇ ਹੋ ਕਿ ਰੈਲੀ ਪੰਜਾਬ ਦੇ ਵਿੱਚ ਹੋਵੇ, ਪੰਜਾਬੀਆਂ ਦੇ ਲਈ ਹੋਵੇ, ਪਰ ਉੱਥੇ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰ ਅੰਦਰ ਭਰੇ ਪਏ ਨੇ? ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਵੀ ਚਲੋ ਭਾਰਤ ਵਾਸੀ ਨੇ, ਲੇਕਿਨ ਮਾਫ ਕਰਨਾ ਉਹਨਾਂ ਨੂੰ ਪੰਜਾਬੀ ਦਾ ਤਾਂ ਊੜਾ ਵੀ ਨਹੀਂ ਪਤਾ। ਪੰਜਾਬ ਦੇ ਕੀ ਮੁੱਦੇ ਆ, ਪੰਜਾਬ ਦੀਆਂ ਕੀ ਜ਼ਰੂਰਤਾਂ ਆ, ਪੰਜਾਬ ਦੇ ਲੋਕਾਂ ਦੀ ਕੀ ਤਕਲੀਫ ਆ। ਜੇ ਲੋਕ ਸਭਾ ਜਲੰਧਰ ਦੇ ਵਿੱਚ ਆਪਾਂ ਖੜੇ ਆ, ਇੱਥੇ 9 ਵਿਧਾਨ ਸਭਾ ਹਲਕੇ ਆ, 9 ਵਿਧਾਨ ਸਭਾ ਹਲਕਿਆਂ ਦੇ ਨਾਂ ਨਹੀਂ ਇਹਨਾਂ ਨੂੰ ਪਤਾ ਹੋਣੇ ਪ੍ਰਵਾਸੀਆਂ ਨੂੰ। ਤੇ ਮੁੱਦਿਆਂ ਦੀ ਤਾਂ ਗੱਲ ਬਹੁਤ ਦੂਰ ਆ। ਜੇ ਕੋਈ ਪ੍ਰਵਾਸੀ ਇੱਥੇ ਹੈ ਤਾਂ ਮੈਨੂੰ ਦੱਸੇ ਹੁਣੇ, ਮੈਂ ਇੱਥੇ ਹੁਣੇ ਇਸ ਹਲਕਿਆਂ ਦੇ ਨਾਮ ਗਣਾਉਣਾ ਜਲੰਧਰ ਦੇ ਜਿਹੜੇ 9 ਆ, ਤਾਂ ਮੈਨੂੰ ਕੋਈ ਪ੍ਰਵਾਸੀ ਇੱਥੇ ਜਿਹੜਾ ਭਰਾ ਸਾਡਾ ਖੜਾ ਆ ਭਾਰਤ ਵਾਸੀ ਆ, ਕਿਸੇ ਵੀ ਸਟੇਟ ਦੱਸ ਦੇਣ ਫਗਵਾੜਾ ਜਲੰਧਰ ਚ ਆਉਂਦਾ ਕਿ ਹੁਸ਼ਿਆਰਪੁਰ? ਹਾਂ ਇਹੀ ਦੱਸ ਦੇਣ ਕਿ ਜਿਹੜਾ ਆਪਾਂ ਇੱਥੋਂ ਜਦੋਂ ਜਲੰਧਰੋਂ ਜਾਂਦੇ ਆ ਤਾਂ ਫਗਵਾੜੇ ਤੋਂ ਬਾਅਦ ਫਲੋਰ ਤੱਕ ਜਲੰਧਰ ਆ, ਤਾਂ ਫਗਵਾੜਾ ਜਿਹੜਾ ਉਹ ਜਲੰਧਰ ਦੇ ਵਿੱਚ ਪੈਂਦਾ ਆ ਕਿ ਗੁਜਰਾਤ ਵਿੱਚ ਪੈਂਦਾ ਆ, ਇਹਦੇ ਬਾਰੇ ਜਿਹੜਾ ਕੋਈ ਪ੍ਰਵਾਸੀ ਜਾਣਕਾਰੀ ਦੇ ਦੇਵੇ। ਤੁਸੀਂ ਕਰ ਹੀ ਲਓ ਸਵਾਲ, ਭਾਵੇਂ ਜਿਹੜੇ ਬੰਦੇ ਖੜੇ ਆ ਨਾ, ਆ ਟੀ-ਸ਼ਰਟਾਂ ਪਾਈਆਂ ਮੁੰਡਿਆਂ ਨੂੰ ਪੁੱਛ ਲਓ ਇਹਨਾਂ ਨੂੰ ਕਿ ਕਿੱਥੋਂ ਆਏ ਹੋ ਤੁਸੀਂ। ਨਹੀਂ ਜਵਾਬ ਦੇਣਾ ਚਾਹੁੰਦੇ, ਭੱਜ ਰਹੇ। ਜਵਾਬ ਵੀਰਾ ਚਲੋ ਨਹੀਂ ਕੋਈ ਗੱਲ ਨਹੀਂ, ਮੈਂ ਫੇਰ ਕਿਹਾ ਕਿ ਉਹ ਭਾਰਤ ਵਾਸੀ ਨੇ, ਕੋਈ ਗੱਲ नहीं, जवाब है ही नहीं। भाई साहब कहाँ से आए हो, कितों आए हो? गदाईपुर से। हैं? गदाईपुर। गदाईपुर? अच्छा, क्या काम करते हो? ई रिक्शा चलाता हूँ मैं। हाँ जी। मोदी पसंद है आपको? बिल्कुल पसंद है। केड़े काम मोदी दे पसंद ने ਤੁਹਾਨੂੰ? सभी काम पसंद है। सभी किवें ਉਹ ਚ ਕੋਈ ਕੰਮ ਹੁੰਦਾ सभी तो किवें? मोदी जी बहुत काम किए हैं जी। जैसे सिलेंडर दिए हैं, हाँ। इंदिरा आवास दिया, आवास योजना सिलेंडर इंदिरा आवास 2 हो गए, ठीक 2 है। हो गए, हाँ। और सब बहुत दिए हैं, इतना मालूम नहीं इंदिरा आवास मिला ਇਹਨਾਂ ਨੂੰ? इंदिरा आवास मिला ਤੁਹਾਨੂੰ? मिला है। ਇਹਨਾਂ ਨੂੰ ਹਿੰਦੀ ਚ ਪੁੱਛੋ, ਇਹਨਾਂ ਨੂੰ ਪੰਜਾਬੀ इंदिरा आवास मिला आपको जिसकी आप बात कर रहे हैं? इंदिरा तो इंदिरा गांधी का नाम ले रहे हैं आप अभी। आवास योजना, ਮੰਤਰੀ ਦੇ ਫੈਲੋਸ਼ਿਪ ਦੇ ਵਿੱਚ ਪੁੱਛੋ, प्रधानमंत्री आवास योजना मिला मिला? मिला है। ਉਹਦਾ ਆਈਡੀ ਪੁੱਛੋ ਤਾਂ ਕਿੰਨਾ ਨੰਬਰ ਉਹਦੀ ਆਈਡੀ ਹੁੰਦੀ ਹੈ, ਪੁੱਛੋ ਤਾਂ ਕਿੰਨੀ नहीं मेरे को नहीं मिला है, लेकिन मोहल्ले में मिला है सभी को। मोहल्ले में मिला है। ਮਹੱਲੇ ਚ ਮਿਲਿਆ ਤਾਂ ਹਾਂ। ਤੇ ਇਹਨੂੰ ਪੁੱਛੋ ਜਿਹੜਾ ਉਹ ਉਜਲਾ ਗੈਸ ਕਨੈਕਸ਼ਨ ਆ, ਉਹ ਗੈਸ ਸਿਲੰਡਰ ਭਰਵਾ ਪਾ ਰਿਹਾ, ਉਹਦੀ ਸਬਸਿਡੀ ਕਿੰਨੀ ਆਉਂਦੀ ਆ, ਪੁੱਛੋ ਤਾਂ, ਪੁੱਛੋ मिल रहा है गैस सिलेंडर? मिल रहा है, अच्छा, कितने सब्सिडी आती है उसकी? आती है। कितनी आ रही? 24 रुपये का 80 बस है। 24 रुपया इकट्ठे ही 24 रुपए पाते हैं। ਹਾਂ। ਤੇ 10 ਸਾਲ ਪਹਿਲਾਂ ਕਿੰਨੀ ਆਉਂਦੀ ਸੀ, ਪੁੱਛੋ ਜਰਾ। 10 साल पहले कितनी सी? पता नहीं मेरे को। पहले 10 ਸਾਲ सिलेंडर ਪਹਿਲਾਂ भरते, ਰੇਟ ਕੀ ਸੀਗਾ, ਗੈਸ ਦਾ ਰੇਟ ਕੀ ਸੀਗਾ? गैस का क्या, सिलेंडर का क्या रेट था?
500 कुछ रुपया था, हाँ तो अभी कितना है? अभी 835 है। 800 35 ਹਾਂਜੀ 1000 ਤੋਂ ਪਾ ਰਿਹਾ ਤੋ ਇਹ ਕਹੀ ਜਾਂਦੇ ਵੀ ਪਹਿਲਾਂ 500 ਸੀ ਹੁਣ ਆਪ ਸੋਚਣ ਵਾਲੀ ਗੱਲ ਆ ਵੀ ਟੀ-ਸ਼ਰਟ ਪਾਉਣੀ ਬਣਦੀ ਆ ਇਹਨਾਂ ਦੀ ਡਬਲ ਰੇਟ ਹੋ ਗਿਆ ਚੀਜ਼ਾਂ ਦੇ। ਦੇਖੋ ਇਹ ਸਾਡਾ ਭਰਾ ਆ, ਇਹ ਸਾਡਾ ਵੀਰ ਆ, ਸਾਡਾ ਭਰਾ ਆ। ਇਹ ਹੁਣ ਕਿਸੇ ਹੋਰ ਪ੍ਰਦੇਸ਼ ਤੋਂ ਆਇਆ ਆ। ਇਹ ਕਿਹੜੇ ਮਾਧਿਅਮ ਚ ਆਇਆ? ਕੋਈ ਗੱਲ ਨਹੀਂ, ਪੰਜਾਬ 'ਚ ਤੇਰਾ ਵੈਲਕਮ ਆ ਵੀਰਾ, तुम्हारा पंजाब में वेलकम है, लेकिन नरेंद्र दामोदर दास मोदी का कोई पंजाब में वेलकम नहीं है। आप हमारे भाई जैसे हो, पंजाब में आपका अभिवादन है, लेकिन नरेंद्र दामोदर दास मोदी का कोई पंजाब में अभिवादन नहीं है। 1 तारीख को उसको पंजाब से ऐसा सबक सिखाएंगे कि दोबारा पंजाब की तरफ मुंह नहीं करेगा, पता चलेगा। ਧੰਨਵਾਦ, ਆਪ ਜਾ ਸਕਦੇ ਆ, ਸ਼ੁਕਰੀਆ। ਸੋ ਆਹ ਹਾਲ ਹੈ, ਦੇਖ ਸਕਦੇ ਆ। ਹੁਣ ਆਪ ਹੀ ਆਪਾਂ ਅੰਦਾਜ਼ਾ ਲਾ ਸਕਦੇ ਆ। ਹੁਣ ਜਦੋਂ ਗਿਣਤੀ ਵੀ ਆਪਾਂ ਦੇਖਦੇ ਆ ਨਾ, ਆਲੇ ਦੁਆਲੇ ਬਹੁਤੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਹੀ ਨਜ਼ਰ ਆ ਰਹੇ। ਚੈਨਲ ਦੇਖ ਰਹੇ ਸਾਥੀ ਕਿਤੇ ਮੇਰੇ ਬਾਰੇ ਮਤਲਬ ਇਹ ਨਾ ਸਮਝਣ ਕਿ ਮੈਂ ਕੁਝ ਕਹਿ ਰਿਹਾ। ਤੁਸੀਂ ਦੇਖੋ ਉਹ ਸਾਥੀ, ਉਹ ਵੀ ਸਾਡਾ ਭਰਾ ਹੀ ਆ, ਉਹ ਕਿੰਨਾ ਥੋੜਾ ਘਬਰਾਇਆ ਹੋਇਆ ਸੀ ਕਿ ਅਸੀਂ ਪੰਜਾਬ ਵਾਲਿਆਂ ਨੇ ਖਰਾ ਕੀ ਕਰਨਾ। ਤਦੇ ਉਹਦੇ ਮੋਢੇ ਤੇ ਮੈਂ ਜਿਹੜਾ ਆ ਉਹ ਹੱਥ ਰੱਖਿਆ ਇਸੇ ਕਰਕੇ ਕਿ ਵੀਰਾ ਮਤਲਬ ਤੂੰ ਸਾਡਾ ਭਰਾ ਹੀ ਆ, ਤੂੰ ਭਾਰਤ ਵਾਸੀ ਆ, ਤੂੰ ਕਿਸੇ ਵੀ ਸੂਬੇ ਤੋਂ ਚਾਹੇ ਆਇਆ ਹੋਵੇ, ਹੈ ਨਾ। ਤੇ ਦੇਖੋ ਇਹੋ ਜਿਹੇ ਲੋਕ ਵਿਚਾਰੇ, ਇਹਨਾਂ ਦਾ ਇਹ ਵੀ ਤਾਂ ਸ਼ੋਸ਼ਣ ਹੀ ਹੋ ਰਿਹਾ। ਨਾ ਉਹਨੂੰ ਕੋਈ ਉਜਲਾ ਕਨੈਕਸ਼ਨ ਮਿਲਿਆ, ਨਾ ਉਹਨੂੰ ਕੋਈ ਮਕਾਨ ਮਿਲਿਆ, ਕੀ ਉਹਨੂੰ ਵਿਪਤਾ ਪਈ ਆ। ਫਿਰ ਵੀ ਉਹ ਉਹਨਾਂ ਵਾਲੇ ਕੱਪੜੇ ਬਿਲਕੁਲ ਭਗਵੇਂ ਪਾ ਕੇ ਤੇ ਕਿਤੇ ਨਾ ਕਿਤੇ ਪੈਸੇ ਦੇ ਕੇ, ਜਿੱਦਾਂ ਪੈਸੇ ਦਿਹਾੜੀ ਤੇ ਲਿਆਂਦੇ ਆ ਵੀ ਵਿਚਾਰਾ ਰੋਟੀ ਤੋਂ ਆਵਾਜ਼ਾਰ ਹੋਊਗਾ, ਦਿਹਾੜੀ ਤੋਂ ਆਵਾਜ਼ਾਰ ਹੋਊਗਾ ਤੇ ਉਹਨੂੰ ਲਿਆਂਦਾ ਹੋਇਆ। ਬਸ ਆਹ ਕੁਛ ਆ। ਪੰਜਾਬ ਬਹੁਤ ਗੈਰਤਮੰਦ ਕੌਮ ਆ, ਮੰਗ ਖਾਣੀ ਪੰਜਾਬ ਦੀ ਕੌਮ ਹੈ ਨਹੀਂਗੀ। ਪੰਜਾਬ ਦੀ ਕੌਮ ਤਾਂ ਦੇਣ ਵਾਲੀ ਆ। ਬੀਬੀਆਂ ਆਉਂਦੀਆਂ, ਇਹਨਾਂ ਨੂੰ ਪੁੱਛ ਲਓ ਮਾੜਾ, ਮਣੀਪੁਰ ਦਾ ਪਤਾ ਇਹਨਾਂ ਨੂੰ? ਆ ਮਗਰ ਖੜੀਆਂ ਬੀਬੀਆਂ ਅੱਜ ਰਹੇ ਨੇ, ਦੇਖਦੇ ਨਹੀਂ ਇਹਨਾਂ ਨੂੰ ਪੁੱਛੋ ਕਿ ਬੀਬੀ ਮਣੀਪੁਰ ਚ ਕੀ ਹੋਇਆ ਪਤਾ ਤੁਹਾਨੂੰ? ਉੱਥੇ ਭੈਣਾਂ ਸਾਡੀਆਂ ਨਾਲ, ਸਾਡੀਆਂ ਬੇਟੀਆਂ ਨਾਲ ਜਿਹੜਾ ਆ ਨੰਗਿਆਂ ਕਰਕੇ ਕਿਸ ਤਰੀਕੇ ਨਾਲ ਜ਼ਲੀਲ ਕੀਤਾ ਗਿਆ। ਇਹ ਸਾਡੀਆਂ ਸਤਿਕਾਰਯੋਗ ਭੈਣਾਂ ਨੇ, ਪੰਜਾਬਣੇ ਨਜ਼ਰ ਆਉਂਦੀਆਂ ਨੇ। ਮਾੜਾ ਜਿਹਾ ਪੁੱਛ ਕੇ ਦੇਖ ਲਓ ਇਹਨਾਂ ਨੂੰ ਕੀ ਜਵਾਬ ਦਿੰਦੇ ਆ। ਮੋਦੀ ਉਹਨਾਂ ਦੇ ਵੱਡੇ ਵੱਡੇ ਪੈਂਪਲੇਟ ਚੱਕੀ ਫਿਰਦੇ ਨੇ, ਇਹ ਵੀ ਪ੍ਰਵਾਸੀ ਨੇ। ਇਹਨਾਂ ਨੂੰ ਪੁੱਛ ਕੇ ਦੇਖਦੇ ਆ ਕਿ ਇਹਨਾਂ ਨੂੰ ਕੁਝ ਪਤਾ ਹੈ। ਦੇਖੋ ਪਿੱਛੇ ਭੈਣਾਂ ਉਹਨੇ ਪੁੱਛੋ ਕਿ ਮਣੀਪੁਰ ਚ ਕੀ ਵਾਪਰਿਆ, ਭੈਣੋ ਪਤਾ ਤੁਹਾਨੂੰ? ਹਾਂ, ਇਹ ਸਵਾਲ ਕਰਿਓ ਮਾੜਾ ਜਿਹਾ ਕਿ ਮਣੀਪੁਰ ਦੇ ਵਿੱਚ ਵਾਪਰਿਆ ਕੀ ਹੈ, ਕੀ ਤੁਸੀਂ ਉਹਦੇ ਬਾਰੇ ਜਾਣਦੇ ਆ? ਪੁੱਛ ਕੇ ਦੇਖਦੇ ਆ। ਬੀਤੇ ਸਾਲ ਜੀ, ਆ ਜਾਓ ਜੀ ਜੀ, ਆ ਜਾਓ ਬੀਬੀਆਂ ਨੂੰ ਆਪਾਂ ਪੁੱਛ ਕੇ ਦੇਖਦੇ ਆ ਜੀ। ਬੀਬੀਆਂ ਆ ਰਹੀਆਂ ਨੇ, ਉਹਨਾਂ ਨੂੰ ਪੁੱਛਦੇ ਆ। ਭਾਈ ਸਾਹਿਬ ਹੋਣਾ ਵਾਲਾ ਜਿਹੜਾ ਸਵਾਲ ਹੈ। ਸੋ ਬੀਬੀ ਭਾਸ਼ਣ ਸੁਣਿਆ ਹੋ? ਭਾਸ਼ਣ ਸੁਣ ਕੇ ਆਏ ਹੋ? ਅੰਦਰ ਹੀ ਨਹੀਂ ਜਾਣ ਅੰਦਰ ਨਹੀਂ ਵਾੜਿਆ? ਓਹੋ, ਧੱਕਾ ਹੀ ਹੋ ਗਿਆ ਤਾਂ। ਨਹੀਂ ਵਾੜਿਆ ਅੰਦਰ? ਨਹੀਂ ਗਿਆ। ਅੱਛਾ, ਕਹਿੰਦੇ ਅੰਦਰ ਹੀ ਨਹੀਂ ਵਾੜਿਆ ਸਾਨੂੰ। ਹਾਂ ਤਾਂ ਚਲੋ ਸਤਿਕਾਰ ਮਿਲ ਗਿਆ ਬੀਬੀਆਂ ਨੂੰ। ਦੇਖੋ ਬੀਬੀਆਂ ਕਹਿ ਕੇ ਗਈਆਂ ਕਿ ਉਹਨਾਂ ਨੂੰ ਅੰਦਰ ਹੀ ਨਹੀਂ ਵੰਡ ਦਿੱਤਾ ਗਿਆ। ਤੋ ਬੀਬੀਆਂ ਸਾਡੇ ਪੰਜਾਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਹਨਾਂ ਬੀਬੀਆਂ ਨੂੰ ਅਸੀਂ ਪੈਰੀਂ ਹੱਥ ਲਾਉਂਦੇ ਆ, ਕਿਉਂਕਿ ਇਹਨਾਂ ਨੇ ਰਾਜਿਆਂ ਨੂੰ, ਯੋਧਿਆਂ ਨੂੰ ਜਨਮ ਦਿੱਤਾ ਆ। ਆ ਜਿਹੜੀ ਪੰਜਾਬ ਦੇ ਪੁੱਤਰ, ਪੰਜਾਬ ਦੀ ਪੁਲਿਸ ਖੜੀ ਆ, ਉਹਨਾਂ ਨੂੰ ਜਨਮ ਦੇਣ ਵਾਲੀਆਂ ਸਾਡੀਆਂ ਇਹੀ ਮਾਵਾਂ ਭੈਣਾਂ ਨੇ, ਤੇ ਇਹਨਾਂ ਨੂੰ ਅੰਦਰ ਨਹੀਂ ਵੰਡ ਦਿੱਤਾ ਗਿਆ। ਤਾਂ ਫਿਰ ਬੀਬੀਆਂ ਨੂੰ ਜਿਹੜਾ ਜ਼ਰੂਰ ਪੰਜਾਬ ਦੀਆਂ ਬੇਟੀਆਂ ਨੂੰ, ਧੀਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ ਹੋਸ਼ ਕਰਨਾ ਚਾਹੀਦਾ ਆ ਕਿ ਇਹ ਜਿਹੜਾ ਨਰਿੰਦਰ ਮੋਦੀ ਉਹਨਾਂ ਦੀ ਵੋਟ ਦਾ ਹੱਕਦਾਰ ਹੈ ਕਿ ਨਹੀਂ। ਤੁਸੀਂ ਮੰਨਦੇ ਹੋ ਕਿ ਕਿਸੇ ਤਰੀਕੇ ਦਾ ਡਰ ਹੋ ਸਕਦਾ ਪੰਜਾਬ ਦੀ ਪੁਲਿਸ ਤੋਂ ਮੋਦੀ ਨੂੰ? ਉਹ ਕਿਤੇ ਸੁੱਖਾ ਤੇ ਜਿੰਦਾ ਇਹਨਾਂ ਦੇ ਵਿੱਚੋਂ ਨਿਕਲ ਆਵੇ। ਸਤਵੰਤ ਪਤਵੰਤ ਸਾਡੇ ਭਰਾ ਸੀਗੇ, ਕਿਤੇ ਉਹੀ ਇਹਨਾਂ ਦੇ ਵਿੱਚੋਂ ਨਿਕਲ ਆਉਣ। ਇਹੀ ਡਰ ਹੋਣਾ, ਹੋਰ ਕਿਹੜਾ ਡਰ ਹੋਣਾ? ਦਿੱਲੀ ਨੂੰ ਪੰਜਾਬ ਤੋਂ ਇਹੀ ਡਰ ਆ ਕਿ ਯੋਧੇ ਆ, ਇਹ ਯੋਧੇ ਜਿਹੜੇ ਆ ਜਾਬਰ ਨੂੰ ਨਹੀਂ, ਬਾਬਰ ਨੂੰ ਨਹੀਂ ਬਖਸ਼ਿਆ। ਤਾਂ ਜਿਹੜਾ ਦੇਸ਼ ਦੇ ਵਿੱਚ ਮੋਦੀ ਨੂੰ ਗਲ ਲਾਇਆ ਹੋਇਆ, ਬੀਬੀ ਨੇ ਪੁੱਛਦੇ ਆ। ਬੀਬੀ ਜੀ ਤੁਸੀਂ ਮੋਦੀ ਨੂੰ ਗਲ ਲਾਇਆ ਹੋਇਆ, ਕੀ ਹੋਇਆ? ਬਹੁਤ ਪਿਆਰ ਆ ਇਹਨਾਂ ਹਾਂਜੀ ਬਹੁਤ ਪਿਆਰ ਆ ਜੀ। ਆ ਲਓ ਦੇਖੋ ਜੀ, ਨੂੰ। ਕਿਹੜੇ ਕੰਮ ਚੰਗੇ ਲੱਗੇ ਤੁਹਾਨੂੰ ਮੋਦੀ ਦੇ? ਸਾਰੇ ਕਿਹੜੇ? ਸਾਰੇ ਕੰਮ ਵਧੀਆ ਕੀਤੇ ਆ ਉਹਨਾਂ ਨੇ। ਸਾਰੇ ਵਧੀਆ ਨੇ ਪੁੱਤ, ਨਹੀਂ ਗੁੱਸਾ ਕਿਉਂ ਕਰ? ਓਏ ਹੋਏ, ਪੈਰੀਂ ਹੱਥ ਲਾ ਸਾਰੇ ਦੇਣਾ। ਕੰਮ ਵਧੀਆ ਨੇ ਪੁੱਤ। ਚਲੋ ਠੀਕ ਹੈ, ਧੰਨਵਾਦ। ਬੀਬੀ ਫਰਸਟ੍ਰੇਟ ਹੋਈ ਆ ਵੈਸੇ। ਗਰਮੀ ਕਿੰਨੀ ਆ, ਦੇਖੋ ਜੀ, ਕਿੰਨਾ ਬੁਰਾ ਹਾਲ ਬਹੁਤ ਬਹੁਤ ਧੰਨਵਾਦ। ਹਾਂ ਧੰਨਵਾਦ ਜੀ, ਧੰਨਵਾਦ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਸੋ ਇਹ ਸਨ ਸਾਡੇ ਨਾਲ ਭਾਈ ਹੁਣੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਵਖਰੇਵਾਂ ਕੀਤਾ ਜਾ ਰਿਹਾ ਹੈ। ਸੋ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ।